शहर कसूर है दूर मेरे लई ते तेरे लई नकोदर होए साडे नालों पंछी चंगे। ਉਹ ਕਿਹੜੀ ਗੱਲ ਤੇ ਖੁਦੀ ਕਮਾਨ ਕਰਦਾ ਸਦਾ ਨਹੀਂ ਇਹ ਹੁਸਨ ਦੀ ਝੜੀ ਰਹਿਣੀ ਮੌਤ ਬਾਜ ਦੇ ਵਾਂਗਰਾਂ ਝਪਟ ਮਾਰੇ ਜਿੰਦ ਬਾਂਗ ਬਤੇਰੇ ਨਹੀਂ ਦੜੀ ਰਹਿਣੀ। ਉਹ ਦਾਰੂ ਬੂਟੀਆਂ ਲਾਖੇ ਇਲਾਜ ਕਰ ਲਾ ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ। ਉਹ ਤੇਰਾ ਨਾਮ ਨਿਸ਼ਾਨ ਤਾਂ ਰਿਹਾ ਬਾਕੀ ਨਾ ਇਹ ਗੋਰ ਤਾਂ ਨਾ ਇਹ ਮੜੀ ਰਹਿਣੀ। ਨਾ ਹੱਟ ਬਾਜ਼ਾਰ ਨਾ ਬਾਣੀਆਂ ਓਏ ਬੱਟਾ ਤਕੜੀ ਸ਼ੇਰ ਨਾ ਧੜੀ ਰਹਿਣੀ। ਉਹ ਤੇਜ ਰੇਲ ਦੇ ਵਾਂਗ ਹੈ ਉਬਰ ਜਾਂਦੀ ਏ ਬਾਂਗ ਨਾ ਬਿਰਛ ਤੇ ਖੜੀ ਰਹਿਣੀ। ਜਾਇਆ ਸਿੰਘ ਤੂੰ ਬਚਨੇ ਅਨਮੋਲ ਕਰ ਲਾ ਹਿੰਦ ਨਹੀਂ ਇਹ ਫਾਰਸੀ ਪੜੀ ਰਹਿਣੀ। ਰੋਏ ਹਮੀਦਿਆ ਸੋਚਿਆ ਈ ਕਦੀ ਕੀਤਾ ਗੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ। ਜੀ ਦੇ ਲਿਹਾਜ਼ ਦੂਸਰੇ ਦੇ ਦੁੱਖ ਨੂੰ ਦੁੱਖ ਸਮਝਦੇ ਸੀ ਉਹ। ਚੰਗੇ ਨੇ ਜਨੌਰ ਓਏ ਹਮੀਦਿਆ ਬੜੀ ਸੀ। ਜਿਸਲੇ ਇੱਥੋਂ ਸਿੱਖ ਗਏ ਆ ਯਾਰ ਸੱਜਣ ਇੱਕ ਦੂਏ ਨੂੰ ਮਿਲ ਮਿਲ ਰੋਂਦੇ ਸੀਗੇ। ਠੱਗ ਬਜ਼ਾਰ ਜਾਏ ਟੂਣੇ ਹਾਰੀਏ ਰੰਗ ਰੰਗੀਲੀਏ ਨੀ ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ ਨਾ ਕਰ ਸ਼ੋਦਿਆਂ ਨਾਲ ਵਕੀਲੀਏ। ਅੰਬਾਲਾ ਓਏ ਤੂੰ ਨਹੀਂ ਕਰਾਚੀ ਨੇੜੇ ਇਹਨਾਂ ਲਈ ਅੰਬਾਲਾ ਓਏ ਬਿਨਾ ਵੀਜ਼ਾ ਜਾਂਦੇ ਨੇ ਹੋਏ ਬਿਨਾ ਵੀਜ਼ਾ ਜਾਂਦੇ ਨੇ ਬਿਨਾ ਵੀਜ਼ਾ ਜਾਂਦੇ ਨੇ ਲਾਹੌਰ ਓਏ ਹਮੀਦਿਆ ਸਾਡੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦੇ। अस्सलाम वालेकुम। पंजाबी लैब की टीम 1947 ਦੀ ਵੰਡ ਦੇ ਹਵਾਲੇ ਦੇ ਨਾਲ ਮੁxtਲਿਫ ਜਗ੍ਹਾ ਤੇ ਜਾ ਕੇ ਪੰਜਾਬ ਦੀ ਵੰਡ ਉਹਨਾਂ ਉਜਾੜਿਆਂ ਤੇ ਕੁਛ ਉਹ ਦਾਸਤਾਨਾਂ ਜਿਹੜੀਆਂ ਉਹਨਾਂ ਲੋਕਾਂ ਨੇ ਆਪਣੇ ਅੱਖੀਂ ਵੇਖੀਆਂ ਆਪਣੇ ਪਿੰਡਾਂ ਦੇ ਹਣਾਈਆਂ ਉਹ ਗੱਲਾਂ ਬਾਤਾਂ 47 ਤੋਂ ਪਹਿਲੋਂ ਦੀਆਂ ਤੁਹਾਡੇ ਤੱਕ ਤੁਹਾਡੇ ਰੂਬਰੂ ਲੈ ਕੇ ਆਈਦਾ। ਇਸੇ ਤਰ੍ਹਾਂ ਦੀ ਇੱਕ ਦਾਸਤਾਨ ਹੋਰ ਇੱਕ ਸਟੋਰੀ ਹੋਰ 1947 ਤੋਂ ਪਹਿਲੋਂ ਦੇ ਹਾਲਾਤਾਂ ਤੇ ਝਾਤੀ ਪਾਉਣ ਲਈ ਅੱਜ ਅਸੀਂ ਪਹੁੰਚੇ 196 ਤੇ ਚੱਕ ਨੰਬਰ 196 ਗਾਂਵ ਕੇ ਕੋਨਾ ਤੇ ਤਹਿਸੀਲ ਜ਼ਿਲ੍ਹਾ ਫੈਸਲਾਬਾਦ। ਇੱਥੇ ਬਜ਼ੁਰਗ ਨੇ ਸਾਡੇ ਨਾਲ ਦੋ ਭਾਈ ਨੇ ਉਹ ਗੱਲਬਾਤ ਕਰਾਂਗੇ ਉਹਨਾਂ ਹਾਲਾਤਾਂ ਤੇ ਕਿਸ ਤਰ੍ਹਾਂ ਦੇ ਹਾਲਾਤ ਸਨ ਕਿਵੇਂ ਲੋਕ ਆਪਸ ਦੇ ਵਿੱਚ ਇਹਨਾਂ ਦਾ ਰਹਿਣ ਸਹਿਣ ਸੀ ਗੱਲਬਾਤ ਸਾਰੀ ਜਿਹੜੀ ਆ ਤੁਹਾਡੇ ਤੱਕ ਸਾਂਝੀ ਕਰਾਂਗੇ। ਤੇ ਇਸ ਤਰ੍ਹਾਂ ਦੀ ਵੀਡੀਓਜ਼ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜਾ ਵਾ ਬਣਾਉਣ ਦਾ ਮਕਸਦ ਤੁਹਾਡੇ ਰੂਬਰੂ ਕਰਨ ਦਾ ਮਕਸਦ ਇਹ ਵੀ ਅਕਰੋਸ ਦਾ ਬਾਰਡਰ ਦੋਵਾਂ ਪਾਸੇ ਅੱਜ ਤੱਕ 71 ਵਰ੍ਹੇ ਹੋ ਗਏ ਆ ਤੇ ਮੁxtਲਿਫ ਸੋਚਾਂ ਦੇ ਵਿੱਚ ਸਨ ਲੋਕ ਉਹ ਕਹਿੰਦੇ ਇਹਨਾਂ ਮਾਰਿਆ ਹੈ ਉਸ ਤੋਂ ਪਹਿਲੋਂ ਦੇ ਕੀ ਹਾਲਾਤ ਸਨ ਇਹਨਾਂ ਦਾ ਰਹਿਣ ਸਹਿਣ ਕਿਵੇਂ ਸੀ ਵੀ ਉਹਦਾ ਮੌਜਬ ਕੀ ਬਣਿਆ ਹਾਲਾਤ ਮਾੜੇ ਹੋਣ ਦੀ ਵਜ੍ਹਾ ਕੀ ਬਣੀ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲ ਕਰਦੇ ਹਾਂ ਬਜ਼ੁਰਗਾਂ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਬਾਈ ਕੀ ਹਾਲ ਜੇ? ਬਹੁਤ ਚੰਗਾ। ਸਿਹਤ ਵਧੀਆ ਲੱਗਦੀ ਆ। ਹੁੱਕਾ ਮੈਂ ਵੇਖਿਆ ਨਾ ਹੁੱਕਾ ਪੀਂਦੇ ਜੇ ਟਕਾ ਕੇ ਹੁੱਕਾ ਪੀਂਦੇ। ਅੱਛਾ ਠੀਕ ਹੈ। ਇਹ ਕਦੋਂ ਦੇ ਪੀਣ ਲੱਗੇ ਜੀ ਹੁੱਕਾ? ਹੁੱਕਾ ਤਾਂ ਅਸੀਂ ਜੋ ਤੀਸਰੀ ਚੌਥੀ ਚ ਪੜ੍ਹਦੇ ਸੀ ਉਦੋਂ ਦਾ ਪੀਂਦੇ ਆ। ਉਦੋਂ ਬਾਬਿਆਂ ਕੋ ਲੋਕੇ ਬਾਬਿਆਂ ਕੋ ਪੀਂਦੇ ਹੁੰਦੇ ਉਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਤੇ ਸਿਗਰਟਾਂ ਦੀ ਡੱਬੀ ਲਾ ਲੈਣੀ ਦਵਾਨੀ ਨੂੰ ਡੱਬੀ ਹੁੰਦੀ ਸੀ ਲੈ ਕੇ ਤਾਂ ਸਟੇਸ਼ਨ 'ਤੇ ਚਲੇ ਜਾਣਾ। ਸਟੇਸ਼ਨ 'ਤੇ ਝਾੜੀਆਂ ਝੂੜੀਆਂ ਬੜੀਆਂ ਹੁੰਦੀਆਂ ਉਹਨਾਂ ਦੇ ਲੋਕੇ ਤੇ ਫਿਰ ਅਸੀਂ ਉਹ ਸਿਗਰਟਾਂ ਪੀਣੀਆਂ। ਕਿਹੜੇ ਸਟੇਸ਼ਨ 'ਤੇ? ਹਾਂ ਕਿਹੜੇ ਸਟੇਸ਼ਨ? ਗੱਟੀ ਸਟੇਸ਼ਨ। ਗੱਟੀ ਸਟੇਸ਼ਨ 'ਤੇ। ਗੱਟੀ 'ਤੇ ਠੀਕ ਠੀਕ। ਉਹ ਝਾੜੀਆਂ 'ਚ ਲੋਕੇ ਦਾ ਫਿਰ ਹੋਰ ਮੁੰਡੇ ਵੀ ਨਾਲ ਹੁੰਦੇ ਸੀ ਉੱਥੇ ਫਿਰ ਉਹ ਸਿਗਰਟਾਂ ਪੀਣੀਆਂ ਸੀ। ਉਦੋਂ ਤੋਂ ਹੀ ਹੁੱਕੇ ਦਾ ਚਸ ਪੈ ਗਿਆ। ਹਾਂ। ਅੱਛਾ ਇਹ ਦੱਸੋ ਵੀ ਨਾਂ ਤੁਹਾਡਾ ਕੀ ਜੇ? ਮੇਰਾ ਨਾਮ ਮੁਹੰਮਦ ਬੂਟਾ। ਮੁਹੰਮਦ ਬੂਟਾ। ਹਾਂਜੀ। ਤੇ ਅੱਬਾ ਜੀ ਦਾ? ਅਮੀਰਦੀਨ। ਅਮੀਰਦੀਨ। ਤੇ ਕਿਹੜੀ ਬਰਾਦਰੀ ਤੁਹਾਡੀ? ਰਾਈ। ਰਾਈ ਮਹਿਰ ਬਰਾਦਰੀ। ਹਾਂ ਮਹਿਰ ਬਰਾਦਰੀ। ਹਾਂ ਮਹਿਰ। ਇਹ ਆਪਣਾ ਪਿੰਡ ਕੋਨਾ ਸਾਰਾ ਹੀ ਮਹਿਰ ਬਰਾਦਰੀ ਹੈ? ਮਹਿਰ ਬਰਾਦਰੀ। ਠੀਕ ਹੈ। ਤੇ ਤੁਸੀਂ ਇੱਧਰ ਦੇ ਹੀ ਹੋ? ਅਸੀਂ ਲੋਕਲ ਇੱਥੇ ਦੇ ਰਹਿਣ ਵਾਲੇ। ਜਦੋਂ 12 ਵਜੇ ਉਦੋਂ ਆਏ? ਹਾਂ।
ਜਦੋਂ ਬਾਹਰ ਆਬਾਦ ਹੋਈ ਉਦੋਂ ਕਿਸੇ ਸਾਡੇ ਬਜ਼ੁਰਗ ਪਰ ਆਏ, ਦਾਦਾ ਸਾਡਾ ਆਇਆ, ਤਾਇਆ ਸਾਡਾ ਕਿਤੇ ਡੱਗ ਸੀਗਾ ਜਦੋਂ ਆਇਆ ਇੱਥੇ। ਜਦੋਂ ਉਦੋਂ 12 ਵਜੇ ਇੱਧਰ ਨੂੰ ਆਏ। ਹਾਂ ਅੱਛਾ ਅੱਛਾ ਅੱਛਾ, ਇਹ ਦੱਸੋ ਵੀ ਹੁਣ ਉਮਰ ਕਿੰਨੀ ਕੁ ਹੋ ਚੱਲੀ ਆਪਣੀ? ਮੇਰੀ ਉਮਰ 86ਵੇਂ ਸਾਲ 'ਚ ਆ। 86ਵੇਂ ਸਾਲ ਹਾਂ। ਵੀ ਸਨ 30 ਦੀ ਪੈਦਾਇਸ਼ ਆ। 1930 ਦੀ। ਹਾਂ ਉਦੋਂ ਅਸੀਂ 17 ਸਾਲਾਂ ਦੇ। ਹਾਂ ਤਗੜੇ ਸੋ? ਤਕੜੇ। ਮੈਂ ਦਾੜੀ ਮੁੱਛ ਆਈ ਸੀ ਉਦੋਂ? ਦਾੜੀ ਮੁੱਛ ਜਦੋਂ ਪਾਕਿਸਤਾਨ ਬਣਿਆ ਉਦੋਂ ਆਈ, ਉਦੋਂ ਮੰਗਾਈ ਦਾੜੀ। ਹਾਂ, ਉਦੋਂ ਦੀ ਗੱਲ ਕਰਨ ਡਿਆ। ਹਾਂ ਅਜਾੜਿਆਂ ਦੀ। ਹਜ਼ਾਰਿਆਂ। ਅੱਛਾ, ਇੱਥੇ ਆਪਣੇ ਪਿੰਡ ਜਦੋਂ ਤੁਸੀਂ ਥੋੜੀ ਜਿਹੀ 17 ਸਾਲਾਂ ਦੇ ਹੋਸ਼ ਹੋਣੀ ਉਦੋਂ ਤੇ ਠੀਕ ਠਾਕ ਤੁਹਾਨੂੰ। ਇੱਥੇ ਕਿੰਨੇ ਕੁ ਸੀ ਘਰ ਆਪਣੇ ਮੁਸਲਮਾਨਾਂ ਦੀ ਉਦੋਂ ਆਬਾਦੀ ਕਿੰਨੀ ਤੇ ਹਿੰਦੂਆਂ ਦੀ ਜਾਂ ਚਮਾਰਾਂ ਦੀ? ਮੁਸਲਮਾਨਾਂ ਦੀ ਆਬਾਦੀ ਵੀ ਵਾਹਵਾ ਸੀਗੀ ਤੇ ਚਮਾਰਾਂ ਦੀ ਆਬਾਦੀ ਵੀ ਕਾਫੀ ਸੀ। ਕਿੰਨੇ ਘਰ ਹੋਣੇ ਉਹਨਾਂ ਦੇ? ਕਾਫੀ ਚਮਾਰਾਂ ਦੇ ਘਰ ਸੀਗੇ। ਅੱਛਾ। ਹੁਣ ਉਹ ਸਾਰੇ ਉਹ ਜਿਹੜੇ ਚਮਾਰਾਂ ਦੇ ਘਰ ਆ ਉੱਥੇ ਹੁਣ ਸਾਰੇ ਮਹਾਜਰੀ ਆ, ਜਰਾਏ, ਖੋਜੇ, ਹਾਂ, ਖੋਜੇ ਇੱਥੋਂ ਉੱਠ ਕੇ ਉਧਰ ਚਲੇ ਗਏ। ਆਓ ਸਾਰੇ ਮਾਰ ਰਹਿੰਦੇ। ਚਲੇ ਗਏ ਸੀ ਉਧਰੋਂ ਇੱਧਰ ਆ ਗਏ ਹੂੰ। ਮੁਸਲਮਾਨ ਆਏ। ਅੱਛਾ, ਹਿੰਦੂਆਂ ਦਾ ਘਰ ਵੀ ਹੈਗਾ ਸੀ ਕੋਈ ਇੱਥੇ? ਹਾਂ, ਹਿੰਦੂਆਂ ਦੇ ਘਰ ਵੀ ਹੈਗੇ? ਹਿੰਦੂਆਂ ਦੇ ਹਿੰਦੂਆਂ ਦੇ ਘਰ ਦੋ ਸੀਗੇ, ਦੋਨੇ ਚਲੇ ਗਏ ਸੀਗੇ। ਕੀ ਨਾਂ ਸੀ? ਉਹਦਾ ਨਾਮ ਹੀ ਯਾਦ ਹੈ? ਇੱਕ ਦਾ ਨਾਂ ਦਾ ਸੀਗਾ ਰਾਮਚੰਦ ਸੁਨਿਆਰਾ ਦਾ, ਦੂਏ ਦਾ ਨਾਂ ਕੀ ਸੀਗਾ ਓਏ? ਉਹਦਾ ਨਹੀਂ ਪਤਾ। ਓਮ ਪ੍ਰੇਮ ਉਹਦੇ ਮੁੰਡਿਆਂ ਦਾ ਨਾਂ ਸੀ। ਕੀ ਨਾਂ ਉਹਦੇ ਮੁੰਡੇ ਦਾ? ਓਮ ਤੇ ਪ੍ਰੇਮ ਓਮ ਤੇ ਪ੍ਰੇਮ ਉਹਦੇ ਮੁੰਡੇ ਸੀ? ਮੁੰਡੇ ਸੀ। ਉਹ ਸਾਡੇ ਹਾਣੀ ਸਮਾਣੀ ਸੀ ਨਾ, ਤਾਂ ਸਾਨੂੰ ਪਤਾ। ਅੱਛਾ ਅੱਛਾ, ਠੀਕ ਹੈ। ਅੱਛਾ, ਇਹ ਦੱਸੋ ਵੀ ਆਪਣੇ ਲਾਗੇ ਪਿੰਡਾਂ ਦੇ ਵਿੱਚ ਕਿਹੜੇ ਕਿਹੜੇ ਸੀ ਹੋਰ ਜਿਹੜੀ ਗੱਟੀ ਆ? ਇਹ ਸਾਰੇ ਸਿੱਖ ਸੀ। ਅੱਛਾ। ਭਾਈ ਵਾਲਾ ਵੀ ਸਿੱਖ ਹੀ ਸੀ, ਹੂੰ। ਤਲਾਵਾਂ ਵੀ ਸਿੱਖ ਸੀ, ਵੱਡੀਆਂ ਤਲਾਵਾਂ ਤੇ ਨਿੱਕੀਆਂ ਸਾਰੇ ਸਿੱਖ ਹੀ ਸੀ। ਥੋੜੇ ਥੋੜੇ ਮੁਸਲਮਾਨ ਤਾਂ ਸੀਗੇ ਕਮੀਕਾਰੀ। ਚੰਦੀਆਂ ਤਲਾਵਾਂ। ਮਲਕਪੁਰ ਵੀ, ਮਲਕਪੁਰ। ਮੋਚੀ ਮਾਚੀ ਹੂੰ। ਤੇ ਬਾਕੀ ਸਾਰੇ ਸਿੱਖ ਹੀ ਸੀ। ਠੀਕ ਹੈ, ਠੀਕ। ਸਾਡੇ ਇੱਥੇ ਪਿੰਡ 'ਚ ਚਮਾਰ ਸੀਗੇ। ਠੀਕ। ਇੱਕ ਘਰ ਚੂੜਿਆਂ ਦਾ ਸੀਗਾ, ਉਹ ਹੁਣ ਚੂੜੇ ਨਹੀਂ ਰਹੇ, ਅਸਾਈ ਹੋ ਗਏ ਹੁਣ। ਅੱਛਾ। ਉਹਨਾਂ ਦੇ ਜਾਣ ਤੋਂ ਬਾਅਦ ਅਸਾਈ ਹੋਏ ਆ। ਅੱਛਾ, ਉਹ ਕਨਵਰਟ ਹੋ ਗਏ, ਬਦਲ ਗਏ। ਉਹ ਅੰਗਰੇਜ਼ਾਂ ਨਾਲ ਦੇ ਹੋ ਗਏ ਹੁਣ। ਠੀਕ ਹੈ। ਪਹਿਲਾਂ ਮਰੇ ਮੁਰੇ ਡੰਗਰ ਉਰਾ ਪਰਾ ਕੁੱਤੇ ਕੱਤੇ ਚੱਕ ਕੇ ਸਿੱਟ ਕੇ ਆਉਂਦੇ ਸੀ, ਹੁਣ ਨਹੀਂ ਸਿੱਟਦੇ। ਹਾਂਜੀ, ਹੁਣ ਕ੍ਰਿਸਚੀਅਨ ਈਸਾਈ ਹੋ ਗਏ। ਹਾਂ, ਈਸਾਈ ਹੋ ਗਏ। ਆ ਗਿਰਜਾ ਵੀ ਹੁਣ ਉਹਨਾਂ ਦਾ ਬਣ ਗਿਆ। ਔਰ ਬਾਹਰ ਹੈ ਗਿਰਜਾ। ਹਾਂਜੀ, ਉੱਥੇ ਹੀ ਉਹਨਾਂ ਦੇ ਘਰ ਆ, ਉਹਨਾਂ ਨੂੰ ਉਹੀ ਘਰ ਉਹਨਾਂ ਦੇ ਹੀ ਆ। ਹੂੰ। ਅੱਛਾ ਬਜ਼ੁਰਗੋ, ਗੱਲਾਂ ਬਾਤਾਂ ਤੇ ਪਹਿਲੀਆਂ 17 ਸਾਲ ਉਮਰ ਸੀ, ਯਾਦ ਹੋਣੀਆਂ ਵਾ ਵੀ ਇੱਥੇ ਇਹ ਪੁੱਛਣ ਦਾ ਮਕਸਦ ਵੀ ਤੁਹਾਨੂੰ ਪਹਿਲੋਂ ਜਿਵੇਂ ਚਮਾਰ ਵੀ ਸੀ, ਹਿੰਦੂ ਜਾਂ ਦੂਜੇ ਚੰਦੀਆਂ ਤਲਾਵਾਂ ਜਿਹੜੇ ਪਿੰਡ ਦੱਸੇ ਆ, ਇਹਨਾਂ ਦੇ ਸਿੱਖ ਸਨ ਸਾਰੇ, ਇੱਥੇ ਕਿਵੇਂ ਦਾ ਸੀ ਇਹਨਾਂ ਦਾ ਤਰੀਕਾਕਾਰ ਰਹਿਣ ਸਹਿਣ ਦਾ? ਮੁਸਲਮਾਨ ਆਬਾਦੀ ਸੀ ਵਿੱਚ? ਉਦੋਂ ਕੋਈ ਲੜਾਈ ਝਗੜੇ ਤਾਂ ਨਹੀਂ ਸੀ ਹੈਗੇ? ਨਾ, ਉਦੋਂ ਤਾਂ ਲਿਹਾਜ਼ ਦੀਨ ਉਦੋਂ ਬੜੀ ਤਾਂ ਸੀ ਇੱਕ ਦੂਜੇ ਦੀ ਦੀਦ ਬੜੀ ਸੀ। ਹੂੰ। ਤੇ ਅਸਲ ਜੀ ਜਿਹੜਾ ਸਾਡਾ ਹੈ ਨਾ ਫਾਟਕ ਮੋੜ ਦਾ ਡਰਾਈ ਪੋਰਟ ਦਾ, ਹੂੰ। ਚਾਚੇ ਹੁਣਾਂ ਦਾ ਜ਼ਿਹਨ ਥੋੜਾ ਜਿਹਾ ਘੱਟ ਕੰਮ ਕਰਦਾ ਗੱਲ ਨੂੰ। ਹੂੰ। ਇਹਦੇ ਉੱਤੇ ਕਨਈਆ ਸਿੰਘ ਸਿੱਖ ਗੱਟੀ ਦਾ ਸੀ, ਉਹਦਾ ਇੱਥੇ ਡੇਰਾ ਸੀ, ਬਹੁਤ ਵੱਡਾ ਜ਼ਿਮੀਂਦਾਰ ਸੀ। ਅੱਛਾ। ਉਹ ਨੌਕਰ ਰੱਖੇ ਹੁੰਦੇ ਸੀ। ਹੂੰ। ਉਸ ਜ਼ਮਾਨੇ ਦੇ ਵਿੱਚ ਕੋਈ ਸਾਡੇ ਪਿੰਡ ਦੀ ਬੀਬੀ ਕੱਲੀ ਆਉਂਦੀ ਹੋਵੇ, ਹੂੰ। ਉਹਨੇ ਇੱਕ ਨੌਕਰ ਨੂੰ ਕਹਿਣਾ ਇੱਕ ਖੇਤ ਪਿੱਛੇ ਜਾਣਾ, ਇਹ ਬੀਬੀ ਮੋਰੇ ਜਾਵੇ, ਤੂੰ ਇੱਕ ਖੇਤ ਪਿੱਛੇ ਜਾਣਾ। ਹੂੰ। ਉਹ ਜਿਸਲੇ ਪਿੰਡ ਵੜ ਜਾਵੇ ਤਾਂ ਤੂੰ ਵਾਪਸ ਆ ਜਾਣਾ। ਅੱਛਾ। ਇਹ ਇੰਨੀ ਮਤਲਬ ਉਧਰੋਂ ਉਧਰ ਹੀ ਮਿਲਣ ਗਿਲਣ ਤੇ ਦੀਦ ਸੀਗੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ। ਠੀਕ ਹੈ। ਮਤਲਬ ਬਹੁਤ ਦੀਦ ਲਿਹਾਜ਼, ਦੂਸਰੇ ਦੇ ਦੁੱਖ ਨੂੰ ਦੁੱਖ ਸਮਝਦੇ ਸੀ ਉਹ। ਹੂੰ। ਤੇ ਅਸੀਂ ਜਾਂਦੇ ਰਹੇ। ਇਹ ਜਾਗਦੇ ਸੀਗੇ। ਇਹ ਜਰਾ ਵੱਡਾ ਸੀ, ਮੈਂ ਇਹ ਤੋਂ ਜਰਾ ਛੋਟਾ। ਕੰਬੋ, ਹੂੰ। ਇਹ ਸਿੱਖ ਸੀ ਕੰਬੋ, ਸਾਡੇ ਕੋਲੋਂ ਪਾਣੀ ਪੀ ਲੈਂਦੇ ਸੀਗੇ। ਠੀਕ ਹੈ। ਇੱਥੇ ਆਏ ਪਾਣੀ ਛਾਣੀ। ਇਹ ਇੱਥੋਂ ਵਾਲੇ ਜਿਹੜੇ ਗੱਟੀ ਵਾਲੇ? ਹਾਂ, ਗੱਟੀ ਵਾਲੇ। ਗੱਟੀ ਵਾਲੇ ਤੇ ਨਾਲ ਰਲ ਕੇ ਕਬੱਡੀ ਵੀ ਖੇਡਦੇ ਸੀ। ਸਾਡੇ ਦੋਹਾਂ ਪਿੰਡਾਂ ਦਾ ਨੰਬਰ 1 ਆ ਨਾ। ਹੂੰ। ਸਾਡੇ ਦੋਹਾਂ ਪਿੰਡਾਂ ਘੋਨਿਆਂ ਦੇ ਬੰਦੇ ਹੁੰਦੇ ਸੀ ਤੇ ਉਹ ਸਿੱਖ ਹੁੰਦੇ ਸੀ। ਅੱਛਾ। ਤੇ ਰਲ ਕੇ ਕਬੱਡੀ ਖੇਡਦੇ ਸੀ। ਫੇ ਆਏ ਗਏ, ਉਹ ਗੋਸ਼ਤ ਵੀ ਚੋਰੀ ਛੱਪੀ ਸਾਡੇ, ਉਹ ਖਾਂਦੇ ਨਹੀਂ ਸੀ ਨਾ ਗੋਸ਼ਤ। ਹੂੰ। ਉਹ ਮੁਸਲਮਾਨਾਂ ਦੇ ਘਰ ਪੱਕਾ ਹੋਵੇ ਤਾਂ ਖਾ ਵੀ ਲੈਂਦੇ ਸੀ ਜਿਹੜੇ ਯਾਰ ਸਾਡੇ। ਇਹ ਵੀ ਗਏ, ਉਹਨਾਂ ਕੋ ਪਾਣੀ ਛਾਣੀ ਅੱਗਾ ਪਿੱਛਾ ਵੀ ਹੈ ਸੀ ਮਿਲਣ ਜੁਲਣ ਚੰਗਾ। ਵਿਆਹਾਂ ਸ਼ਾਦੀਆਂ ਤੇ ਅਸੀਂ ਆਪ ਦੇਖੇ, ਵਿਆਹਾਂ ਸ਼ਾਦੀਆਂ ਤੇ ਆਉਂਦੇ ਉਧਰੋਂ ਉਧਰ ਹੀ ਉਹਨਾਂ ਦੇ ਵਿਆਹ ਹੋਣਾ ਤੇ ਇਹਨਾਂ ਨੂੰ ਸੱਦਣਾ, ਮੁਸਲਮਾਨਾਂ ਨੂੰ। ਤੇ ਜਦੋਂ ਇੱਥੇ ਹੋਣਾ ਤਾਂ ਉਹਨਾਂ ਨੇ ਆਉਣਾ। ਠੀਕ। ਤੇ ਬਹੁਤ ਦੀਦ ਲਿਹਾਜ਼ ਨਾਲ ਅਮਨ ਬੜਾ ਸੀ, ਵੀ ਵਧੀਆ ਹਾਲਾਤ ਸੀ। ਹਾਲਾਤ ਸੀ ਏਦਾਂ ਵੀ ਕੋਈ ਅੱਧੀ ਰਾਤ ਨੂੰ ਵੀ ਆਵੇ ਤਾਂ ਪੁੱਛਦਾ ਸੀ, ਨਾ ਡਰੀ ਹੁੰਦਾ ਸੀਗਾ। ਅੱਜ ਤਾਂ ਦਿਨ ਨੂੰ ਇਕੱਲਾ ਬੰਦਾ ਨਹੀਂ ਜਾਂਦਾ, ਡਰਦਾ। ਉੱਥੋਂ ਅਸੀਂ ਜੇ ਕਹੀਏ ਵੀ ਤਲਾ ਉੱਥੇ ਚੱਲ ਜਾਈਏ ਤਾਂ ਅਗਲੇ ਡੇਰੇ ਕੋ ਭਾਵਾਂ ਡੱਕ ਲਵੇ। ਹੁਣ ਤਾਂ ਇਹ ਹਾਲਾਤ ਹੋਏ, ਜੇਬਾਂ ਫੋਲ ਲੈਂਦੇ ਆ। ਨਹੀਂ ਤੇ ਇਹ ਤਾਂ ਉਦੋਂ ਡਰ ਹੀ ਨਹੀਂ ਸੀ ਇਹ। ਜਿਵੇਂ ਤੁਸੀਂ ਦੱਸਣ ਦੇ ਵੀ ਏਡੇ ਵਧੀਆ ਹਾਲਾਤ ਸੀ,
ਹਾਂਜੀ ਤੇ ਇਹ ਜਦੋਂ ਹੋਇਆ ਗਦਰਾਂ ਦੇ ਮਚਿਆ ਹਾਂਜੀ ਤੇ ਫਿਰ ਕੀ ਬਣਿਆ, ਕਿਉਂ ਇੱਕ ਦੂਜੇ ਨੂੰ ਇੰਨਾ ਪਹਿਲਾਂ ਮਾਰਿਆ? ਇਹ ਉਤਲੀ ਸਤ੍ਹਾ ਤੇ ਕੋਈ ਗੱਲ ਹੋਈ ਹੈ, ਥਰਡ ਲੈਵਲ ਤੇ ਕੋਈ ਨਹੀਂ ਇਸ ਨਹੀਂ ਤਰ੍ਹਾਂ ਦਾ? ਕੋਈ ਨਹੀਂ ਸੀ। ਇਹ ਬਲਕਾਂ ਜਿਸਲੇ ਇੱਥੋਂ ਸਿੱਖ ਗਏ ਆ ਯਾਰ ਸੱਜਣ ਇੱਕ ਦੂਏ ਨੂੰ ਮਿਲ ਰੋਂਦੇ ਸੀਗੇ, ਹਾਂ ਏਡੇ ਪਿਆਰ ਸੀ। ਫਿਰ ਉਹ ਕੰਪਾਂ ਦੇ ਵਿੱਚ ਚੱਲ ਗਏ। ਫਿਰ ਮੁਸਲਮਾਨ ਜਿਹੜੇ ਯਾਰ ਸੱਜਣ ਸੀ ਰੋਟੀ ਟੋਕੋ ਪਕਾ ਕੇ ਦੇ ਕੇ ਆਉਂਦੇ ਸੀ। ਉਹ ਕੀ ਆਰੀਆ ਸਕੂਲ ਕੀ ਗਈ ਹਾਂ ਉੱਥੇ ਕਾਫੀ ਦਿਨ ਫਿਰ ਉਹ ਇਕੱਠੇ ਹੁੰਦੇ ਸੀ ਨਾ ਸਿੱਖ, ਇੱਥੋਂ ਪਿੰਡ ਛੱਡ ਕੇ ਉੱਥੇ ਆਪਣੇ ਸਕੂਲਾਂ 'ਚ ਚਲੇ ਗਏ ਸੀ। ਆਰੀਆ ਸਕੂਲ ਨੇ, ਇਹ ਖਾਲਸਾ ਕਾਲਜ, ਜਿਹੜਾ ਖਾਲਸਾ ਕਾਲਜ। ਉੱਥੇ ਫਿਰ ਇਹ ਲੋਕ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਰੋਟੀਆਂ ਟੁੱਕ ਦੇ ਕੇ ਆਉਂਦੇ ਸੀ ਉੱਥੇ, ਤਾਂ ਰੋਂਦੇ ਸੀ, ਉਹ ਵੀ ਜਾਂਦੇ ਰੋਂਦੇ ਸੀ, ਇਹ ਵੀ ਰੋਂਦੇ ਸੀਗੇ। ਹਾਂਜੀ ਵੀ ਜਦੋਂ ਹੋਏ ਵਿਛੜੇ ਆ ਵਿਛੜੇ ਆ। ਹਾਂਜੀ ਇਹ ਤਾਂ ਹੁਣ ਹੁਕਮ ਤਾਂ ਉਤਲੀ ਸਤਾ ਦਾ ਕੋਈ ਹੋਊਗਾ ਨਾ ਬਈ ਉਹਨਾਂ ਨੇ ਉਧਰ ਜਾਣਾ ਤੇ ਮੁਸਲਮਾਨਾਂ ਨੇ ਇੱਧਰ ਆਉਣਾ। ਉਦੋਂ ਸਾਨੂੰ ਤਾਂ ਇਹ ਨਹੀਂ ਪਤਾ ਵੀ ਇਹ ਕਿਸ ਗੱਲ ਤੋਂ ਹੋਏ ਸੀ। ਨਹੀਂ ਇਹਦੇ ਵਿੱਚ ਇਹ ਵੀ ਕੋਈ ਗੱਲ ਹੈ ਸੀ ਵੀ ਇਹਦੇ ਵਿੱਚ ਕੋਈ ਲਾਲਚ ਹੋਵੇ ਵੀ ਇਹਨਾਂ ਦਾ ਕੋਈ ਡੰਗਰ ਵੱਛਾ ਪੈਸੇ ਪੂਸੇ ਖੋਲਾਂਗੇ? ਕਈ ਲੋਕ ਕੋਈ ਗੱਲ ਨਹੀਂ ਸੀ ਕਿ ਉਹਦੇ ਵਿੱਚ ਲੁੱਟ ਮਾਰਾਂ ਵੀ ਕਈ ਥਾਈਂ ਹੋਈਆਂ ਆ। ਮਤਲਬ ਹਰ ਬੰਦਾ ਨਹੀਂ ਸੀ ਕਰਦਾ, ਇਦਾਂ ਸੀ ਨਾ ਵੀ ਸਿੱਖ ਉੱਠ ਕੇ ਚਲੇ ਗਿਆ ਤਾਂ ਸਾਡੇ ਬੰਦਿਆਂ ਨੇ ਨਹੀਂ ਕੀਤੀ, ਜਿਹੜੇ ਉਧਰੋਂ ਆਏ ਆ ਨਾ ਮਹਾਜਰ ਹੋ ਕੇ ਪਹਿਲਾਂ ਆ ਗਏ ਆ ਅੰਮ੍ਰਿਤਸਰ ਦੇ ਇਲਾਕੇ ਦੇ, ਉਹਨਾਂ ਨੇ ਕੋਈ ਹਿੰਦੂ ਵੱਡੇ ਇੱਧਰ ਜਿਹੜੇ ਸੀ ਉਹਨਾਂ ਨੂੰ ਆਪਣੀ ਠੰਡੀ ਸੜਕ ਉੱਤੇ ਜਿਹੜੀ ਸਟੇਸ਼ਨੋਂ ਆਉਂਦੀ ਨਾ ਅੱਡੇ ਨੂੰ ਸੜਕ, ਇਹਦੇ ਉੱਤੇ ਸਿਰੀਆਂ ਪਈਆਂ ਸੀ, ਆਪ ਦੇਖੀਆਂ ਬੰਦੇ ਵੱਡੇ ਬੁੱਢੇ ਤਲਵਾਰਾਂ ਦੇ ਉਦੋਂ ਸਿਰੀਆਂ ਪਈਆਂ ਬੰਦਿਆਂ ਦੀਆਂ, ਆਪ ਦੇਖੀਆਂ ਸੀ। ਤੇ ਉਹਨਾਂ ਨੇ ਕੋਈ ਸਿੱਖ ਸੂਖ, ਉਹਨਾਂ ਨੇ ਹਿੰਦੂ ਵੱਡੇ ਸੀਗੇ ਜਿਹੜੇ ਪਿੱਛੋਂ ਆਏ ਆ ਮਹਾਜਰ, ਸਾਡੇ ਬੰਦਿਆਂ ਨੇ ਨਹੀਂ ਵੱਡੇ। ਇੱਥੇ ਤੇ ਜੇ ਓਵਰਆਲ ਵੇਖੀਏ ਵੀ ਇਸ ਇਲਾਕੇ ਦੇ ਵਿੱਚ ਗੱਟੀ ਜਾਂ ਚੰਨੀਆਂ ਤਲਾਵਾਂ ਜਾਂ ਮਲਕਪੁਰ, ਇਹ ਸਕੂਨ ਨਾਲ ਹੀ ਗਏ ਕਿ ਇਹਨਾਂ ਨਾਲ ਵੀ ਕੋਈ ਵਾਧਾ ਘਾਟਾ? ਨਹੀਂ, ਇਹਨਾਂ ਦਾ ਵਾਧਾ ਘਾਟਾ ਨਹੀਂ ਹੋਇਆ, ਕੋਈ ਨਹੀਂ ਇਹਨਾਂ ਸਕੂਨ ਨਹੀਂ ਇਹ ਗਏ। ਸਾਰੇ ਸਿੱਖਾਂ ਦੇ ਹੀ ਪਿੰਡ ਸੀ। ਆ ਰਾਮ ਦੁਆਲੀਆਂ ਵੀ ਸਾਰੀਆਂ ਸਿੱਖਾਂ, ਆ ਸਾਰੇ ਪਿੰਡ ਸਿੱਖਾਂ ਦੇ ਹੀ ਸੀਗੇ। ਇੱਥੇ ਕੋਈ ਖੱਪ ਨਹੀਂ ਪਈ ਕਿਸੇ ਨੇ ਨਹੀਂ, ਬਲਕਾ ਅਮਨਾ ਅਮਾਨ ਉਹਨਾਂ ਨੂੰ ਲੋਕ ਜਾ ਕੇ ਛੱਡ ਕੇ ਆਉਂਦੇ ਸੀ, ਨਾਲ ਜਾਂਦੇ ਸੀ। ਵੱਡੇ ਬੰਦੇ ਜਿਹੜੇ ਸੀ ਪਿੰਡਾਂ ਦੇ ਮੁਸਲਮਾਨ, ਉਹ ਜਾ ਕੇ ਉੱਥੇ ਛੱਡ ਕੇ ਆਉਂਦੇ ਸੀ ਜਿੱਥੇ ਲਹਿਰਪੁਰ ਉਹਨਾਂ ਦੀ ਰਿਹਾਇਸ਼ ਬਣਾਈ ਸੀ। ਆ ਜਿੱਥੇ ਕੈਂਪ ਵੱਜਾ। ਅੱਛਾ ਬਾਬਾ ਜੀ, ਉਸ ਤੋਂ ਬਾਅਦ ਕੋਈ ਮੁੜ ਕੇ ਵੀ ਆਇਆ ਜਦੋਂ ਵੰਡ ਹੋ ਗਈ ਹੈ? ਤੁਹਾਡੇ ਕੋਲ ਜਾਣ ਵਾਲਾ ਮੁੜ ਕੇ ਵੀ ਇੱਥੇ ਆਇਆ ਪਿੰਡ 'ਚ? ਨਹੀਂ, ਸਾਡੇ ਪਿੰਡ 'ਚ ਕੋਈ ਨਹੀਂ ਆਇਆ। ਨਿੱਕੂ ਇੱਕ ਚਮਾਰ ਆਇਆ, ਨਿੱਕੂ ਆਇਆ ਸੀ। ਸਾਜਾ ਕਰਤਾਰਾ ਆਇਆ ਜਿਹੜਾ ਗੁਲਾਮ ਰਸੂਲ ਸੀ, ਮੁਸਲਮਾਨ ਹੋ ਗਿਆ। ਉਹ ਕਰਤਾਰਾ ਮੁਸਲਮਾਨ ਹੋ ਗਿਆ ਸੀ, ਖਨੌੜੇ ਦਾ ਸੀ ਪਿੱਛੋਂ, ਤੇ ਉਹਦਾ ਨਾਂ ਸੀ ਗੁਲਾਮ ਰਸੂਲ ਰੱਖਿਆ। ਤੇ ਉਹ ਫਿਰ ਥੋੜਾ ਕੁ ਚਿਰ ਇੱਥੇ ਰਿਹਾ, ਸਾਲ 6 ਮਹੀਨੇ, ਉਹ ਫਿਰ ਮੁੜ ਕੇ ਇੰਡੀਆ ਜਾ ਵੜਿਆ। ਅੱਛਾ, ਤੇ ਨਿੱਕੂ ਜਿਹੜਾ ਉਹ ਕਿੱਥੋਂ ਦਾ ਸੀ? ਨਿੱਕੂ ਜਿਹੜਾ ਸੀਗਾ ਉਹ ਵੀ ਰਿਹਾ ਇੰਨਾ ਕੁ, ਉਹ ਸਾਡੇ ਪਿੰਡੋਂ ਇੱਥੋਂ ਉੱਜੜ ਕੇ ਗਏ ਸੀ ਨਾ ਉਹ ਚਮਾਰ। ਉਹਨਾਂ ਚੋਂ ਸੀ ਉਹ, ਕਾਫੀ ਚਿਰ ਬਾਅਦ ਅੱਲਾ ਜਾਣੇ ਕਿੱਦਾਂ ਆ ਗਿਆ, ਫਿਰ ਇੱਥੇ ਆ ਗਿਆ ਸੀ। ਤੇ ਫਿਰ ਉਹ ਬੂਟੀ ਬਾਟੀ ਬਹੁਤ ਪੀਂਦਾ ਹੁੰਦਾ ਸੀ। ਉਹ ਕੋਚੇ ਦੇ ਇੱਥੇ ਰਿਹਾ, ਸਾਡੇ ਮੁੜ ਕੇ ਪਤਾ ਨਹੀਂ ਲੱਗਾ ਵੀ ਉਹ ਫਿਰ ਕਿੱਧਰ ਨੂੰ ਚਲਾ ਗਿਆ, ਉਧਰ ਚਲਾ ਗਿਆ ਜਾਂ ਕਿਤੇ ਮਰ ਗਿਆ, ਇਹ ਕੋਈ ਪਤਾ ਨਹੀਂ। ਠੀਕ, ਉਹਨੇ ਦੱਸਿਆ ਸੀ ਵੀ ਮੈਂ ਉਧਰ ਕਿਹੜੇ ਪਿੰਡ ਚੱਲਾਂ ਆਇਆ? ਹਾਂਜੀ, ਉਹਨਾਂ ਸਾਰਿਆਂ ਦੇ ਰਾਜੀ ਬਾਜੀ ਦੱਸੇ। ਨਹੀਂ, ਪਿੰਡ ਕਿਹੜੇ ਜਾ ਕੇ ਬੈਠੇ ਸੀ? ਇਹ ਕੋਈ ਹੈ ਯਾਦ? ਇਹ ਕੋਈ ਵਕ ਨਹੀਂ, ਪਿੰਡ ਦਾ ਨਹੀਂ ਪਤਾ ਵੀ ਕਿੱਥੇ ਬੈਠੇ। ਅੱਜ ਜੇ ਸੋਚੀਏ ਤਾਂ ਉਹ ਵਕਤ ਬਹੁਤਾ ਚੰਗਾ ਸੀ। ਕਿਉਂ ਜੀ ਚਾਚਾ ਜੀ, ਤੁਹਾਡਾ ਕੀ ਖਿਆਲ ਹੈ ਬਜ਼ੁਰਗ ਇਸ? ਨਹੀਂ, ਉਹ ਮੌਸਮ ਬਹੁਤ ਅੱਛਾ ਸੀ, ਅੱਛਾ, ਉਹ ਜ਼ਮਾਨਾ ਬਹੁਤ ਅੱਛਾ, ਉਹ ਵਧੀਆ ਲੱਗਦਾ ਤੁਹਾਨੂੰ? ਵਧੀਆ ਲੱਗਦਾ। ਅੱਛਾ, ਆਂਦੇ ਹੀਰੋ ਵੀ ਆਉਂਦੀ ਹੈ ਤੁਹਾਨੂੰ, ਕੋਈ ਇੱਕ ਤਾਂ ਬੋਲ ਸੁਣਾ ਦਿਓ। ਆਵਾਜ਼ ਆਊਗੀ ਜੀ। ਮਾਣ ਮਤੀਏ ਰੂਪ ਗੁਮਾਨ ਭਰੀਏ, ਅਠਕੇ ਲੀਏ ਸ਼ੈਲ ਛਬੀਲੀਏ, ਨੀ ਆਸ਼ਿਕ ਪਾਰ ਫਕੀਰ ਤੇ ਨਾਗ ਕਾਲੇ, ਬਾਜ ਮੰਤਰੋਂ ਮੂਲ ਨਾ ਕੀਲੀਏ। ਵਾਹ ਜੀ ਵਾਹ। ਏ ਜੋਵਨਾ ਠਗ ਬਜ਼ਾਰ ਦਾਏ, ਟੂਣੇ ਹਾਰੀਏ ਰੰਗ ਰੰਗੀਲੀਏ, ਨੀ ਤੇਰੇ ਪਲੰਗ ਦਾ ਰੰਗ ਨਾ ਰੂਪ ਘਟਿਆ, ਨਾ ਕਰ ਸ਼ੋਦਿਆਂ ਨਾਲ ਬਖੀਲੀਏ। ਅਸਾਂ ਤੁਸਾਨੂੰ ਦੇਖ ਕੇ ਮਸਤ ਹੋਏ, ਤੁਸੀਂ ਹੋ ਗਏ ਵਾਂਗ ਤਸੀਲੀਏ, ਨੀ ਵਾਰਿਸ ਸ਼ਾਹ ਬਿਨ ਕਰ ਦੋ ਜ਼ਿਬਾ ਕਰੀਏ, ਮੂੰਹੋਂ ਬੋਲ ਜ਼ਬਾਨ ਰਸੀਲੀਏ। ਹੁਣ ਤਾਂ ਮੇਰੀ ਆਵਾਜ਼ ਨਿਕਲੀ, ਮੈਂ ਕਰਾਂ ਆਵਾਜ਼ ਤਾਂ ਹੋਣੀ ਬਹੁਤ ਸੋਹਣੀ ਹੈ।
ਹੀਰ ਆਖਦੀ ਜੋਗੀਆ ਝੂਠ ਬੋਲੇ ਤੇ ਕੌਣ ਰੁੱਠੜੇ ਯਾਰ ਮੁਨਾਮ ਦਾ ਆਏ ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ ਜਿਹੜਾ ਗਿਆ ਨੂੰ ਮੋੜ ਲਿਆਉਂਦਾ ਏ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ ਜਿਹੜਾ ਜੀਉ ਦਾ ਰੋਗ ਗਵਾਮਦਾ ਆਏ ਭਲਾ ਮੋਏ ਤਾਂ ਵਿਛੜੇ ਕੌਣ ਮੇਲੇ ਐਵੇਂ ਲੋਕੜਾ ਜੀਉ ਬਲਾਮਦਾ ਏ। ਮੇਰਾ ਜੀਉ ਜਾਮਾ ਜਿਹੜਾ ਆਣ ਮੇਲੇ ਸਰ ਸਦਕਾ ਉਸ ਦੇ ਨਾਂ ਦਾ ਆਏ ਭਲਾ ਮੋਏ ਤਾਂ ਵਿਛੜੇ ਕੌਣ ਮੇਲੇ ਐਵੇਂ ਲੋਕੜਾ ਜੀਉ ਬਲਾਮਦਾ ਏ। ਇੱਕ ਬਾਤੋਂ ਕਾਂਗ ਨੇ ਕੂੰਜ ਖੋਹੀ ਦੇਖਾਂ ਚੁੱਪ ਹੈ ਕਿ ਕੁਰਲਾਮ ਦਾ ਏ। ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ ਕਿਸੇ ਜੋੜ ਜਹਾਨ ਸੁਣਾਉਂਦਾ ਆਏ। ਦੇਵਾਂ ਚੂਰੀਆਂ ਘਿਓ ਦੇ ਮੈਂ ਬਾਲ ਦੀਵੇ ਤੇ ਵਾਰਿਸ ਸ਼ਾਹ ਜੇ ਸੁਣਾਉਂਦਾ ਏ। ਵਾਹ ਵਾਹ ਬਹੁਤ ਵਧੀਆ ਬਾਬਾ ਜੀ। ਅੱਛਾ ਜੀ। ਬਾਬਾ ਜੀ ਇਹ ਦੱਸੋ ਹੁਣ ਹਾਂ ਵੀ ਇਹ ਹੀਰ ਸੁਣਾਈ ਤੁਸੀਂ ਤੇ ਉਹ ਤੁਹਾਡਾ ਮੈਂ ਨਾ ਵੀ ਅਸੀਂ ਵੀ ਉਹ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਨਾ ਉਸ ਵੇਲੇ ਚੱਲ ਜਾਂਦੇ ਜਿਵੇਂ ਤੁਸੀਂ ਸੁਣਾਉਂਦੇ ਜੋ ਵੀ ਉਹ ਤੁਹਾਡੀਆਂ ਗੱਲਾਂ 'ਚੋਂ ਤੁਹਾਡੇ ਅੰਦਰੋਂ ਦੀ ਗੱਲ ਜਿਹੜੀ ਨਾ ਉੱਥੋਂ ਗੱਲ ਨਿਕਲਦੀ ਕਿ ਤੁਹਾਡਾ ਦੌਰ ਬੜਾ ਵਧੀਆ ਸੀ ਹਾਂ ਤੇ ਬੜੇ ਵਧੀਆ ਤੁਸੀਂ ਜੀਂਦੇ ਹੋਣੇ ਜਿਉਂਦੇ ਹੋਣੇ ਆਪਣੇ ਦੌਰ ਨੂੰ ਉਸ ਨੂੰ। ਅੱਛਾ ਇਹ ਦੱਸੋ ਵੀ ਚੰਦੀਆਂ ਤਲਾਵਾਂ ਹਾਂ ਭਾਈ ਵਾਲਾ ਮਲਕਪੁਰ ਹਾਂ ਗੱਟੀ ਹਾਂ ਇਹਨਾਂ ਦੇ ਵਿੱਚ ਜਿਹੜੇ ਉੱਠ ਕੇ ਸਰਦਾਰ ਗਏ ਕੋਣ ਪਿੰਡਾਂ ਦਾ ਨੰਬਰਦਾਰ ਜਾਂ ਸਰਪੰਚ ਉਹਨਾਂ ਨੂੰ ਕਿਸੇ ਨੂੰ ਜਾਣਦੇ ਜੇ ਤੁਸੀਂ ਉਹ ਨਾਂ ਯਾਦ ਹੈ ਉਹਨਾਂ ਦਾ? ਭਲਵਾਨ ਦਾ ਨਾਮ ਹੈ ਕੀ ਸੀਗਾ ਉਹਦਾ ਨਾਮ? ਤਾਰਾ ਸਿੰਘ ਭਲਵਾਨ ਸੀਗਾ ਇੱਕ ਗੱਟੀ ਵਿੱਚ ਉਹਦਾ ਉਹਨੂੰ ਨਹੀਂ ਸੀ ਜਾਣਦੇ ਸੀ ਚੰਗੀ ਤਰ੍ਹਾਂ। ਉਹ ਗੱਟੀ ਦਾ ਆ ਗੱਟੀ ਦਾ ਤਾਰਾ ਸਿੰਘ ਭਲਵਾਨ ਘੁਲਦਾ ਸੀ ਘੋਲਦਾ ਸੀਗਾ ਭਲਵਾਨ ਸੀਗਾ। ਅੱਛਾ ਅੱਛਾ ਕਬੱਡੀ ਵੀ ਖੇਡਦਾ ਸੀਗਾ। ਸਟੇਸ਼ਨ 'ਤੇ ਕਬੱਡੀ ਹੋਈ ਤਾਂ ਉਹ ਫੜਨਾ ਹੋਵੇ ਅਸੀਂ ਫੜਨਾ ਹੋਈਏ ਤਾਂ ਫਿਰ ਨਾ ਕਿ ਉਹ ਤਾਰਾ ਸਿੰਘ ਲਗੋਟਾ ਦਾ ਖੜਾ ਹੋਇਆ ਉਹ ਫਿਰ 2 ਕੁ ਸਾਹ ਉਹਨੂੰ ਪਾਏ ਨਿਕਲਦਾ ਰਿਹਾ। ਅੱਛਾ ਇਸ ਇਲਾਕੇ ਦੇ ਜਿਹੜੇ ਨਾ ਆਪਣੇ ਨਾਲ ਜੁੜੇ ਆ ਕੱਤੀ ਦੇ ਵੀ ਚੰਨੀਆਂ ਤਲਾਵਾਂ ਦੇ ਵੀ ਗੱਟੀ ਦੇ ਵੀ ਚੰਨੀਆਂ ਤਲਾਵਾਂ ਦੇ ਵੀ ਇੱਧਰ ਨੂੰ ਉਹ ਜਿਹੜੇ ਇੱਥੋਂ ਉੱਠ ਕੇ ਗਏ ਨਾ ਉਹਨਾਂ ਦੀ ਬੜੀ ਖੁਆਇਸ਼ ਹੈ ਕਿ ਅਸੀਂ ਆਪਣੇ ਨਾ ਪਿੰਡਾਂ ਨੂੰ ਆ ਕੇ ਵੇਖਣਾ। ਆ ਗੱਟੀ ਆਉਂਦੇ ਆ ਦੇਖਣ ਹੁੰਦੀ ਆ ਨਾ ਖਾਸ਼ ਹੁੰਦੀ ਉਹਨਾਂ ਦੀ। ਆ ਜਿਹੜਾ ਬੰਦਾ ਗਿਆ ਇਹ ਇੱਕ ਨੂੰ ਲੈ ਕੇ ਮੇਰੇ ਕੋਲ ਆਇਆ ਮੈਨੂੰ ਮਿਲਿਆ ਉਹ ਜੱਫੀ ਪਾ ਕੇ ਮਿਲਿਆ ਮੈਨੂੰ। ਅੱਛਾ ਉਹਨਾਂ ਨੂੰ ਕੀ ਸੁਣਾ ਵੀ ਉਹ ਆਉਣਾ ਚਾਹੁੰਦੇ ਇੱਧਰ ਨੂੰ ਕੀ ਸੁਣਾ ਦਿਓਗੇ ਉਹਨਾਂ ਨੂੰ ਤੁਹਾਡੀ ਆਵਾਜ਼ ਉੱਥੇ ਤੱਕ ਪਹੁੰਚੇਗੀ? ਆਹੋ ਤੇ ਆਣ ਕੇ ਦੇਖਣ ਅਸੀਂ ਉਹਨੂੰ ਕਦੋਂ ਰੋਕਦੇ ਇੱਥੇ ਆਉਂਦੇ ਆ ਕਿ ਨਾ ਕੀ ਨਨਕਾਣੇ ਆਉਂਦੇ ਹੀ ਆ। ਇੱਧਰ ਨੂੰ ਵੀ ਆ ਜਾਣ ਇੱਧਰ ਨੂੰ ਵੀ ਆ ਜਾਂਦੇ ਆ। ਅੱਬਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੂ ਜਗ ਦਾ ਮੂਲ ਮੀਆਂ ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਮਾਸ਼ੂਕ ਆ ਨਬੀ ਰਸੂਲ ਮੀਆਂ। ਇਹ ਇਸ਼ਕ ਜ਼ਹੂਰ ਤੇ ਇਸ਼ਕ ਸਾਰਾ ਇਸ਼ਕ ਰਹਿਸੀਆ ਸਦਾ ਮਾਮੂਲ ਮੀਆਂ। ਇਸ਼ਕ ਵਾਸਤੇ ਜੀਮੀ ਅਸਮਾਨ ਬਣਿਆ ਲੋ ਕਲਮ ਦਾ ਇਸ਼ਕ ਅਸੂਲ ਮੀਆਂ। ਇਸ਼ਕ ਪੀਰ ਫਕੀਰ ਦਾ ਮਰਤਬਾ ਆ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ। ਇਸ਼ਕ ਵਾਸਤੇ ਰੱਬ ਹਬੀਬ ਉੱਤੇ ਕੀਤਾ ਆਪ ਫਰਕਾਨ ਨਜ਼ੂਲ ਮੀਆਂ। ਪੜ੍ਹ ਇਲਮ ਕਜ਼ਾਬ ਹੈ ਕਰਨ ਕਾਜ਼ੀ ਬਾਜ ਇਸ਼ਕ ਦੇ ਰਹਿਣ ਮਜਹੂਲ ਮੀਆਂ। ਇਹ ਪੜ੍ਹਿਆ ਇਲਮ ਨਾ ਰੱਬ ਦੀ ਧੁੰਮ ਹੋਵੇ ਇੱਕੋ ਇਸ਼ਕ ਦਾ ਹਰਫ ਮਕੂਲ ਮੀਆਂ। ਮੰਜ਼ਿਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ ਝੇੜੇ ਹੋ ਰਿਹਾ ਤੂਲ ਫਜ਼ੂਲ ਮੀਆਂ। ਭਾਵੇਂ ਜ਼ੋਹਦ ਆਬਾਦਤਾਂ ਲੱਖ ਹੋਵਣ ਇਸ਼ਕ ਬਾਦ ਨਜ਼ਾਤ ਨਹੀਂ ਮੂਲ ਮੀਆਂ। ਆਸ਼ਿਕ ਸਦਾ ਜ਼ਿੰਦਾ ਖੁਸ਼ੀਆਂ ਨਾਲ ਰਹਿੰਦੇ ਕਦੀ ਹੋ ਨਾ ਬਹਿਣ ਮਲੂਲ ਮੀਆਂ। ਖਿਲੇ ਤਿਨਾਂ ਦੇ ਬਾਗ ਕਲੂਬ ਅੰਦਰ ਜਿਨ੍ਹਾਂ ਕੀਤਾ ਇਸ਼ਕ ਕਬੂਲ ਮੀਆਂ। ਵਾਰਸ ਆਸ਼ਕਾਂ ਤੇ ਕਰਮ ਰੱਬ ਦਾ ਆ ਜਿਨ੍ਹਾਂ ਕੀਤਾ ਇਸ਼ਕ ਹਸੂਲ ਮੀਆਂ। ਜਦੋਂ ਇਸ਼ਕ ਦੇ ਕੰਮ ਨੂੰ ਹੱਥ ਪਾਈਏ ਪਹਿਲਾਂ ਰੱਬ ਦਾ ਨਾਮ ਧਿਆਈਏ ਜੀ ਫਿਰ ਨਬੀ ਰਸੂਲ ਪੈਗੰਬਰਾਂ ਨੂੰ ਦਮ ਦਮ ਦਰੂਦ ਪਹੁੰਚਾਈਏ ਜੀ। ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ ਕਿੱਸਾ ਹੀਰ ਦਾ ਨਵਾਂ ਬਣਾਈਏ ਜੀ। ਲਟਕਦਾਰ ਰੰਗੀਲੜਾ ਸ਼ੇਰ ਕਰਕੇ ਚੇਟਕ ਖਾਸ ਤੇ ਆਮ ਨੂੰ ਲਾਈਏ ਜੀ।
ਰਮਜ਼ਾ ਮਹੀਨਿਆਂ ਵਿੱਚ ਖੁਸ਼ਬੂ ਹੋਵੇ ਜੀਭ ਸੋਹਣੀ ਦੇ ਨਾਲ ਸੁਣਾਈਏ ਜੀ, ਹਿਰਸ ਤੋੜ ਕੇ ਬੂਦ ਨਾ ਬੂਦ ਵਾਲੀ ਦਰਜਾ ਆਪ ਫਨਾ ਦਾ ਪਾਈਏ ਜੀ, ਤਦੋਂ ਸ਼ਹਿਰ ਦੀ ਸ਼ੇਰੀ ਠੀਕ ਹੁੰਦੀ ਜਦੋਂ ਇਜ਼ਨ ਹਜ਼ੂਰ ਤੋਂ ਪਾਈਏ ਜੀ, ਕਰਕੇ ਕਾਲਿਆਂ ਬੱਗਿਆਂ ਕਾਗਜ਼ਾਂ ਨੂੰ ਐਵੇਂ ਸ਼ੇਰ ਨੂੰ ਲੀਕ ਨਾ ਲਾਈਏ ਜੀ, ਕਾਂਗ ਬਾਂਗ ਨਾ ਬੈਠ ਬਨੇਰਿਆਂ ਤੇ ਐਵੇਂ ਕੂੜ ਨਾ ਮਗਜ਼ ਕਪਾਈਏ ਜੀ, ਬੁਲਬੁਲ ਹੋ ਕੇ ਚੇਕੀਏ ਬਾਗੇ ਅੰਦਰ ਸੁਖਨ ਰਮਜ਼ ਦੇ ਨਾਲ ਆ ਲਾਈਏ ਜੀ, ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ ਤੇ ਕੋਈ ਇਸ਼ਕ ਦੀ ਗੱਲ ਹਲਾਈਏ ਜੀ। ਵਾਹ ਠੀਕ ਹੈ ਜੀ। ਹੁਣ ਇੰਨੀ ਹੋਰ ਕਰ ਦਈਏ ਥੋੜੀ ਜਿਹੀ, ਹੁਣ ਤੁਸੀਂ ਥੋੜਾ ਜਿਹਾ ਨਾ ਉਹ ਸਿੱਖਾਂ ਵਾਲੀ ਗੱਲ ਸੁਣਾ ਦਈਏ ਥੋੜੀ ਜਿਹੀ, ਜਿਹੜੀ ਸਿੱਖ ਉਦੋਂ ਗਾਉਂਦੇ ਸੀ। 7ਵੇਂ ਸਾਲ ਦੇ ਵਿੱਚ ਤੂੰ ਆਣ ਸੁੱਤੋਂ ਕਦੀ ਆਈ ਨਾ, ਸੁੱਤਿਆ ਜਾਗ ਤੈਨੂੰ ਸੂਰਤ ਆਪਣੀ ਦੇਖ ਲਾ, ਵਿੱਚ ਸ਼ੀਸ਼ੇ ਲਾਏ ਰੱਬ ਕਰੀਮ ਨੇ ਭਾਗ ਤੈਨੂੰ, ਉਹ ਕੁੱਲ ਜੂਨਾਂ ਤੇ ਅਫਸਰੀ ਕਰਨ ਵਾਲਾ ਦਿੱਤਾ ਰੱਬ ਨੇ ਅਕਲ ਦਿਮਾਗ ਤੈਨੂੰ, ਨਾ ਤੂੰ ਰੱਬ ਕਰੀਮ ਦੀ ਕਦਰ ਪਾਈ ਦਿੱਤੇ ਜਿਸ ਨੇ ਚਸ਼ਮ ਚਰਾਗ ਤੈਨੂੰ, ਉਹ ਗਹਿਰੀ ਨੀਂਦ ਨੇ ਪਾਪੀਆ ਗੁੱਟ ਕੀਤਾ ਰਾਤਾਂ ਲੰਘੀਆਂ ਪੋ ਤੇ ਮਾਗ ਤੈਨੂੰ, ਲੱਦੀ ਜਾਮਦੇ ਦੇਖ ਮੁਸਾਫਰਾਂ ਨੂੰ ਕਦੀ ਆਇਆ ਨਾ ਦਿਲੋਂ ਖਿਆਲ ਤੈਨੂੰ, ਉਹ ਦਾਇਆ ਸਿੰਘ ਤੂੰ ਚਿਕਨ ਦਾ ਥਾਨ ਚਿੱਟਾ ਲੱਗ ਜਾਮਣਾ ਦੇਖ ਲਈ ਦਾਗ ਤੈਨੂੰ। ਦਾਇਆ ਸਿੰਘ ਤੂੰ ਦਾਇਆ ਸਿੰਘ ਸ਼ਹਿਰ ਹੋਇਆ ਸਿੱਖ ਜੀ। 19 ਸਾਲ ਵਿੱਚ ਊਤ ਨਾ ਸੋਚਿਆ ਤੂੰ ਸਦਾ ਨਹੀਂ ਆਰਾਮ ਦੀ ਘੜੀ ਰਹਿਣੀ, ਖਾਲਾ ਖੱਟ ਲਾ ਪੁੰਨ ਤੇ ਦਾਨ ਕਰ ਲਾ ਦੌਲਤ ਵਿੱਚ ਜ਼ਮੀਨ ਦੇ ਪੜੀ ਰਹਿਣੀ, ਕੋਈ ਦਿਨ ਤੂੰ ਸੜਕ ਤੇ ਸੈਰ ਕਰ ਲਾ ਬੱਗੀ ਵਿੱਚ ਤਬੇਲੀਆਂ ਖੜੀ ਰਹਿਣੀ, ਇਸ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਸਦਾ ਨਹੀਂ ਜੱਗ ਤੇ ਚੜੀ ਰਹਿਣੀ, ਉਹ ਕਿਹੜੀ ਗੱਲ ਤੇ ਖੁਦੀ ਕਮਾਨ ਕਰਦਾ ਸਦਾ ਨਹੀਂ ਇਹ ਹੁਸਨ ਦੀ ਝੜੀ ਰਹਿਣੀ, ਮੌਤ ਬਾਜ ਦੇ ਵਾਂਗਰਾਂ ਝਪਟ ਮਾਰੇ ਜਿੰਦ ਬਾਂਗ ਬਟੇਰੇ ਨਹੀਂ ਦੜੀ ਰਹਿਣੀ, ਉਹ ਦਾਰੂ ਬੂਟੀਆਂ ਲਾਖੇ ਇਲਾਜ ਕਰ ਲਾ ਜਿੰਦ ਨਹੀਂ ਹਕੀਮ ਤੋਂ ਫੜੀ ਰਹਿਣੀ, ਉਹ ਤੇਰਾ ਨਾਮ ਨਿਸ਼ਾਨ ਤਾਂ ਰਿਹਾ ਬਾਕੀ ਨਾ ਇਹ ਗੌਰ ਤਾਂ ਨਾ ਇਹ ਮੜੀ ਰਹਿਣੀ, ਨਾ ਹੱਟ ਬਾਜ਼ਾਰ ਨਾ ਬਾਣੀਆਂ ਓਏ ਬੱਟਾ ਤਕੜੀ ਸ਼ੇਰ ਨਾ ਧੜੀ ਰਹਿਣੀ, ਉਹ ਤੇਜ ਰੇਲ ਦੇ ਵਾਂਗ ਹੈ ਉਮਰ ਜਾਂਦੀ ਏ ਬਾਂਗ ਨਾ ਬਿਰਸ਼ ਦੇ ਖੜੀ ਰਹਿਣੀ, ਰਾਇਆ ਸਿੰਘ ਤੂੰ ਬਚਨ ਅਨਮੋਲ ਕਰ ਲਾ ਹਿੰਦ ਨਹੀਂ ਇਹ ਫਾਰਸੀ ਪੜੀ ਰਹਿਣੀ, ਜੇ ਅਖੇ ਰੱਬਾ ਤੂੰ ਮੀਂਹ ਨਾ ਪਾਵੇਂ ਸੁਕੇ ਸਿੱਖਾਂ ਦੀਆਂ ਗੱਲਾਂ, ਜੇ ਰੱਬਾ ਤੂੰ ਮੀਂਹ ਨਾ ਪਾਵੇਂ ਸੁੱਕੀਆਂ ਪੈਣ ਜ਼ਮੀਨਾਂ, ਉਹ ਤੂੜੀ ਖਾਂਦੇ ਟਾਂਡੇ ਹਾਰ ਗਏ ਚੋਬਰ ਲੱਗ ਗਏ ਫੀਮਾ, ਊਠਾਂ ਬਾਜ ਨਾ ਮੇਲੇ ਸੌਂਦੇ ਤਾਂ ਗਹਿਣੇ ਧਰਨ ਜ਼ਮੀਨਾਂ ਨਹੀਂ ਤੇਰੀ ਬੈਠਕ ਨੇ ਲੁੱਟਿਆ ਕਬੂਤਰ ਚੀਨਾ। ਇਹ ਸਿੱਖ ਗਾਉਂਦੇ ਹੁੰਦੇ। ਅੱਛਾ ਥੋੜਾ ਜਿਹਾ ਇਹ ਦੱਸੋ ਵੀ ਇਹ ਦਇਆ ਸਿੰਘ ਜਿਹੜਾ ਇਹ ਸੀ ਤੁਹਾਡੇ ਤੋਂ ਪਹਿਲਾਂ ਸੀ ਸ਼ਾਇਰ? ਇਹ ਹਾਂਜੀ ਉੱਧਰ ਹੀ ਜਾ ਕੇ ਮਸ਼ਹੂਰ ਹੋਇਆ, ਇਹ ਇੱਥੇ ਨਹੀਂ ਸੀ, ਜਦੋਂ ਉੱਧਰ ਜਾ ਕੇ ਹੋਇਆ। ਜਦੋਂ ਮੈਂ ਗੁੱਡੀ ਹੱਥ ਡੋਰ ਸੱਜਣ ਦੇ ਤੇ ਜਿਵੇਂ ਰੱਖੇ ਉਂਝ ਰਹਿਣਾ, ਵਿੱਚ ਸ਼ਰੀਅਤ ਵਾਜਬ ਨਹੀਂ ਤੇ ਮੰਦਾ ਖਸਮ ਨੂੰ ਕਹਿਣਾ, ਨਾ ਰੋ ਝੱਲੀਏ ਕਰਮਾਂ ਸੜੀਏ ਨਾ ਕਰ ਬੈਣ ਛੁਦੈਣੇ, ਬੇਪਰਵਾਹ ਨਾਲ ਯਾਰੀ ਲਾ ਕੇ ਤਾਂ ਪੈਂਦੇ ਆ ਦੁੱਖ ਸਹਿਣੇ। ਚਲੋ ਗੱਲਾਂ ਬਾਤਾਂ ਕਰਨੇ ਹਾਂ ਬਜ਼ੁਰਗਾਂ ਦੇ ਨਾਲ, ਤੇ ਇਹਨਾਂ ਕੋਲ ਗੱਲਬਾਤ ਸਾਂਝੀ ਕੀਤੀ, ਇਹਨਾਂ ਕੋਲ ਪੁੱਛੀਆਂ ਗੱਲਾਂ ਬਾਤਾਂ ਜਿੰਨੀਆਂ ਕੁ ਉਹਦਾ ਇਹਨਾਂ ਨੂੰ ਹੈ ਸੀ ਆਈਡੀਆ, ਨੇ ਬੜੀਆਂ ਵਧੀਆ ਗੱਲਾਂ ਕੁਛ ਦੱਸੀਆਂ ਵਿੱਚੋਂ ਵੀ ਕਿਵੇਂ ਦੇ ਉਦੋਂ ਹਾਲਾਤ ਸੀ, ਵਧੀਆ ਹਾਲਾਤ ਸੀ। ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਇਸ ਤਰ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਨੇ ਕਹਾਣੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਈਆਂ ਜਾਣ, ਤਾਂ ਜਿਨ੍ਹਾਂ ਦੇ ਵਿੱਚ ਜਿਹੜਾ ਗੁਮਾਨ ਉਹ ਇੱਕ ਖਿਆਲ ਭਰੇ ਨੇ, ਜਿਵੇਂ ਜੇ ਅਸੀਂ ਗੱਲ ਕਰਦੇ ਹਾਂ ਮੇਨ ਸਟਰੀਮ ਮੀਡੀਆ ਨੇ ਅੱਜ ਤੱਕ ਨਫ਼ਰਤਾਂ ਦਾ ਜਿਹੜਾ ਨਾ ਬੋਝ ਵੀ ਆ ਬੀਜਿਆ, ਵੀ ਉਹ ਨਫ਼ਰਤਾਂ ਭਰੀਆਂ ਵੀ ਉਹ ਆਉਂਦੇ ਮੁਸਲਮਾਨ ਮਾੜੇ ਤੇ ਆਉਂਦੇ ਹਿੰਦੂ ਮਾੜੇ ਤੇ ਸਿੱਖ ਮਾੜੇ, ਤੇ ਮਾੜੇ ਦੇ ਵਿੱਚ ਕੁਛ ਲੋਕ ਹੀ ਹੁੰਦੇ ਆ, ਸਾਰੇ ਬੰਦੇ ਤਾਂ ਨਹੀਂ ਮਾੜੇ ਹੁੰਦੇ। ਤੇ ਇਹਨਾਂ ਵੀਡੀਓਜ਼ ਬਣਾਉਣ ਦਾ ਮਕਸਦ ਵੀ ਹੈ ਵੀ ਦੋਵਾਂ ਪਾਸੇ ਜਿਹੜਾ ਪਿਆਰ ਮੁਹੱਬਤ ਅਮਨ ਦਾ ਸੁਨਾਹ ਜਿਹੜਾ ਵਾ ਦੋਵਾਂ ਪਾਸੇ ਪਹੁੰਚਾਇਆ ਜਾਵੇ। ਨਫ਼ਰਤਾਂ ਦੇ ਵਿੱਚ ਜਿਹੜੀਆਂ ਫੈਲੀਆਂ ਹੋਈਆਂ ਇਹਨਾਂ ਵਿੱਚ ਕੁਛ ਜਿਹੜੀ ਵਾ ਅੱਗ ਠੰਡੀ ਹੋਵੇ, ਨਫ਼ਰਤਾਂ ਦੀ ਅੱਗ, ਤੇ ਇਸ ਤਰ੍ਹਾਂ ਦੀ ਵੀਡੀਓ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖ ਦੇਵਾਂਗੇ। ਤੇ ਹੁਣ ਚੱਲਦੇ ਆਪਾਂ ਪਿੰਡ, ਇਸੇ ਹੀ ਪਿੰਡ 196 ਕੋਨਾ ਤੁਹਾਨੂੰ ਪਿੰਡ ਵੀ ਵਿਖਾਵਾਂਗੇ, ਗਲੀਆਂ ਮਹੱਲੇ ਕੁਛ ਪੁਰਾਣੀਆਂ ਯਾਦਾਂ ਤਾਜ਼ਾ ਕਰਾਂਗੇ। ਆਓ ਚੱਲਦੇ ਹਾਂ ਪਿੰਡ ਕੋਨੇ।